ਤੁਸੀਂ ਵੀ ਇੱਥੇ ਪੜ੍ਹੇ ਆ, ਖਾਲਸਾ ਸਕੂਲਸ ਦੇ ਵਿੱਚ ਵੀ ਜਾਂਦੇ ਰਹੇ ਆ, ਸੋ ਇੱਦਾਂ ਦੇ ਕਰੀਅਰ ਡੇ ਦੇ ਬਾਰੇ ਥੋੜ੍ਹਾ ਦੱਸੋ। ਕੀ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਸੀਗੀਆਂ ਜਾਂ ਇਹ ਹੋਰ ਹੋਣੇ ਚਾਹੀਦੇ? ਜਿਹੜੇ ਆਪਣੇ ਯੰਗ ਬੱਚੇ ਨੇ ਉਹ ਕਿੰਨਾ ਕੁਛ ਇੰਟਰਨੈਟ ਤੋਂ ਹੀ ਸਿੱਖ ਲੈਂਦੇ ਨੇ, ਸਕੂਲਾਂ ਤੋਂ ਸਿੱਖ ਰਹੇ ਨੇ, ਪਰ ਜਦੋਂ ਉਹਨਾਂ ਨੂੰ ਦੇਖਣ ਨੂੰ ਮਿਲਦਾ ਕਿ ਉਹਨਾਂ ਦੇ ਖਾਲਸਾ ਸਕੂਲ ਦੇ ਵਿੱਚ ਵੀ ਕਰੀਅਰ ਡੇ ਦੇ ਵਿੱਚ ਇੱਕ ਕਰੀਅਰ ਡੇ ਕੀਤਾ ਜਾਂਦਾ ਵਾ, ਇਹ ਅਸੀਂ ਸਾਡੇ ਕੋਲ ਕਦੇ ਨਹੀਂ ਸੀਗਾ। ਅਸੀਂ ਸਾਡੀ ਆਈ ਥਿੰਕ ਜਿਹੜੀ ਜਨਰੇਸ਼ਨ ਸਾਨੂੰ ਸਿਖਾ ਰਹੇ ਸੀ ਉਹਨਾਂ ਦੀ ਇਹ ਫੋਕਸ ਸੀ ਕਿ ਵੀ ਤੁਸੀਂ ਸਿੱਖੀ ਨਾਲ ਜੁੜੋ, ਤੁਸੀਂ ਕੀਰਤਨ ਸਿੱਖੋ, ਤੁਸੀਂ ਸਪੀਚਾਂ ਕਰੋ। ਉਹ ਪਬਲਿਕ ਸਪੀਕਿੰਗ ਦਾ ਉਹਨਾਂ ਨੂੰ ਪ੍ਰਾਇਓਰਟੀ ਸੀ, ਜਾਂ ਇਹ ਸੀ ਕਿ ਵੀ ਤੁਸੀਂ ਜੁੜੇ ਰਹੋ ਕਿਸੇ ਨਾ ਕਿਸੇ ਤਰ੍ਹਾਂ। ਪਰ ਅੱਜ ਦੀ ਜਨਰੇਸ਼ਨ ਦੇ ਜਿਹੜੇ ਨੀਡਸ ਨੇ ਉਹ ਬਹੁਤ ਡਿਫਰੈਂਟ ਨੇ, ਐਂਡ ਸੋ ਇਟਸ ਸੋ ਨਾਈਸ ਟੂ ਸੀ ਕਿ ਆਪਣੇ ਜਿਹੜੇ ਆਰਗੇਨਾਈਜ਼ਰਸ ਨੇ, ਜਿਹੜੇ ਵਾਲੰਟੀਅਰਸ ਨੇ, ਦੇ ਆਰ ਅਡੈਪਟਿੰਗ ਟੂ ਦੀ ਚਿਲਡਰਨ। ਉਹ ਸਾਰਾ ਕੁਛ ਕਰ ਰਹੇ ਨੇ, ਕੀਰਤਨ ਵੀ ਬੱਚੇ ਸਿੱਖ ਰਹੇ ਨੇ, ਆਪਣਾ ਇਤਿਹਾਸ ਵੀ ਸਿੱਖ ਰਹੇ ਨੇ। ਤੁਸੀਂ ਵੀ ਜਿੱਦਾਂ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਰਹੇ ਸੀਗੇ ਵੀ ਪੋਲੀਟਿਕਸ ਦੇ ਬਾਰੇ ਸੋਚਿਆ ਨਹੀਂ ਸੀ, ਪਰ ਪਬਲਿਕ ਸਪੀਕਿੰਗ, ਸਕੂਲ ਬੋਰਡ ਦੇ ਪ੍ਰੈਜ਼ੀਡੈਂਟ ਬਣਨਾ, ਸਮਹਾਉ ਇਹ ਪਾਥ ਚੁਣਿਆ ਪਿਆ ਹੋਇਆ ਸੀ। ਹਾਂਜੀ ਯਾ ਚੁਣਿਆ ਪਿਆ ਸੀਗਾ। ਆਪਾਂ ਨੂੰ ਉਹ ਚੀਜ਼ਾਂ ਆਪਾਂ ਵੀ ਕੈਨ ਕਨੈਕਟ ਦ ਡਾਟਸ, ਆਪਾਂ ਨੂੰ ਰਿਅਲਾਈਜ਼ ਨਹੀਂ ਹੁੰਦੀਆਂ, ਪਰ ਕਿਸੇ ਨਾ ਕਿਸੇ ਮੌਕੇ 'ਤੇ ਕਿਸੇ ਨੇ ਆਪਾਂ ਨੂੰ ਇਨਕਰੇਜਮੈਂਟ ਦਿੱਤੀ ਸੀ ਕਿ ਵੀ ਤੁਹਾਨੂੰ ਵੀ ਇਹ ਕਰਨਾ ਚਾਹੀਦਾ, ਡੋਂਟ ਕਾਊਂਟ ਯੋਰਸੈਲਫ ਆਊਟ। ਐਂਡ ਸੋ ਮੈਂ ਉਹੀ ਚੀਜ਼ ਬੱਚਿਆਂ ਨੂੰ ਅੱਜ ਦੱਸਣਾ ਚਾਹੁੰਦੀ ਹਾਂ ਕਿ ਮਾਈ ਸਟੋਰੀ ਇਜ਼ ਨਾਟ ਡਿਫਰੈਂਟ ਦੈਨ ਯੋਰਸ। ਮੈਂ ਵੀ ਇੱਥੇ ਹੀ ਪੜ੍ਹੀ ਹਾਂ, ਮਾਈ ਹਾਈ ਸਕੂਲ ਇਜ਼ ਡਾਊਨ ਦ ਸਟਰੀਟ ਫਰਮ ਦਿਸ ਗੁਰਦੁਆਰਾ ਈਵਨ। ਐਂਡ ਤੁਹਾਡਾ ਐਕਸਪੀਰੀਅੰਸ ਆ, ਇਹਨੂੰ ਤੁਸੀਂ ਲੈ ਕੇ ਕਿਵੇਂ ਕਰੀਅਰ ਬਣਾਉਣੀ ਆ, ਦੈਟਸ ਦ ਕੀ ਟੂ ਲਾਈਫ। ਤੁਸੀਂ ਵੀ ਕਦੇ ਪ੍ਰੈਡਿਕਟ ਨਹੀਂ ਕੀਤਾ ਹੋਣਾ ਕਿ ਵੀ ਸ਼ਾਇਦ ਤੁਸੀਂ ਜਰਨਲਿਜ਼ਮ ਜਾਂ ਮੀਡੀਆ ਦੇ ਵਿੱਚ ਆਓਗੇ। ਤੁਸੀਂ ਇਹ ਕਰੀਅਰ ਕਿਵੇਂ ਪਿਕ ਕੀਤਾ? ਨਹੀਂ, ਬਿਲਕੁਲ ਨਹੀਂ, ਕਦੀ ਵੀ ਨਹੀਂ। ਮੈਂ ਬੜਾ ਸ਼ਾਈ ਸੀਗਾ ਜਦੋਂ ਛੋਟੇ ਹੁੰਦੇ, ਜਿੱਦਾਂ ਬਚਪਨ 'ਚ ਹੁੰਦਾ ਨਹੀਂ ਵੀ ਘਰੇ ਪ੍ਰਾਹੁਣੇ ਵੀ ਆ ਜਾਣਾ ਤਾਂ ਲੁੱਕ ਜਾਣਾ ਵੀ ਕਿਤੇ ਸਤਿ ਸ੍ਰੀ ਅਕਾਲ ਨਾ ਬੁਲਾਉਣੀ ਪੈ ਜੇ। ਹੁਣ ਡਿਫਰੈਂਟ ਹੋ ਗਈ ਸਿਚੁਏਸ਼ਨ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਸਵਾਗਤ ਹੈ। ਕਰੀਅਰ ਡੇ 2026 ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਦੇ ਖਾਲਸਾ ਸਕੂਲ ਦੇ ਐਡਮਿਨਿਸਟ੍ਰੇਟਰਸ ਦੇ ਦੁਆਰਾ ਅੱਜ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਗਿਆ। ਆਪਣੇ ਨਾਲ ਇਸ ਟਾਈਮ ਬੇਕਰਸਫੀਲਡ ਦੇ ਸਿਟੀ ਕਾਉਂਸਲ ਮੈਂਬਰ ਤੇ ਮੌਜੂਦਾ ਵਾਈਸ ਮੇਅਰ ਤੇ ਇਸ ਟਾਈਮ ਸਟੇਟ ਸੈਨੇਟ ਡਿਸਟ੍ਰਿਕਟ 16 ਦੇ ਲਈ ਰਨ ਕਰ ਰਹੇ ਮਨਪ੍ਰੀਤ ਕੌਰ ਜਿਹੜੇ ਹੋਏ ਆ। ਮਨਪ੍ਰੀਤ ਕੌਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸੋ ਮਨਪ੍ਰੀਤ, ਤੁਸੀਂ ਵੀ ਇੱਥੇ ਪੜ੍ਹੇ ਆ, ਖਾਲਸਾ ਸਕੂਲਸ ਦੇ ਵਿੱਚ ਵੀ ਜਾਂਦੇ ਰਹੇ ਆ, ਸੋ ਇੱਦਾਂ ਦੇ ਕਰੀਅਰ ਡੇ ਦੇ ਬਾਰੇ ਥੋੜ੍ਹਾ ਦੱਸੋ। ਕੀ ਇਹ ਚੀਜ਼ਾਂ ਪਹਿਲਾਂ ਹੁੰਦੀਆਂ ਸੀਗੀਆਂ ਜਾਂ ਇਹ ਹੋਰ ਹੋਣੇ ਚਾਹੀਦੇ? ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਜਿਨ੍ਹਾਂ ਨੇ ਯੋਗਦਾਨ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਜਿਹੜੇ ਆਪਣੇ ਯੰਗ ਬੱਚੇ ਨੇ ਉਹ ਕਿੰਨਾ ਕੁਛ ਇੰਟਰਨੈਟ ਤੋਂ ਹੀ ਸਿੱਖ ਲੈਂਦੇ ਨੇ, ਸਕੂਲਾਂ ਤੋਂ ਸਿੱਖ ਰਹੇ ਨੇ, ਪਰ ਜਦੋਂ ਉਹਨਾਂ ਨੂੰ ਦੇਖਣ ਨੂੰ ਮਿਲਦਾ ਕਿ ਉਹਨਾਂ ਦੇ ਖਾਲਸਾ ਸਕੂਲ ਦੇ ਵਿੱਚ ਵੀ ਕਰੀਅਰ ਡੇ ਦੇ ਵਿੱਚ ਇੱਕ ਕਰੀਅਰ ਡੇ ਕੀਤਾ ਜਾਂਦਾ ਵਾ, ਇਹ ਅਸੀਂ ਸਾਡੇ ਕੋਲ ਕਦੇ ਨਹੀਂ ਸੀਗਾ। ਅਸੀਂ ਸਾਡੀ ਆਈ ਥਿੰਕ ਜਿਹੜੀ ਜਨਰੇਸ਼ਨ ਸਾਨੂੰ ਸਿਖਾ ਰਹੇ ਸੀ ਉਹਨਾਂ ਦੀ ਇਹ ਫੋਕਸ ਸੀ ਕਿ ਵੀ ਤੁਸੀਂ ਸਿੱਖੀ ਨਾਲ ਜੁੜੋ, ਤੁਸੀਂ ਕੀਰਤਨ ਸਿੱਖੋ, ਤੁਸੀਂ ਸਪੀਚਾਂ ਕਰੋ। ਉਹ ਪਬਲਿਕ ਸਪੀਕਿੰਗ ਦਾ ਉਹਨਾਂ ਨੂੰ ਪ੍ਰਾਇਓਰਟੀ ਸੀ, ਜਾਂ ਇਹ ਸੀ ਕਿ ਵੀ ਤੁਸੀਂ ਜੁੜੇ ਰਹੋ ਕਿਸੇ ਨਾ ਕਿਸੇ ਤਰ੍ਹਾਂ। ਪਰ ਅੱਜ ਦੀ ਜਨਰੇਸ਼ਨ ਦੇ ਜਿਹੜੇ ਨੀਡਸ ਨੇ ਉਹ ਬਹੁਤ ਡਿਫਰੈਂਟ ਨੇ, ਐਂਡ ਸੋ ਇਟਸ ਸੋ ਨਾਈਸ ਟੂ ਸੀ ਕਿ ਆਪਣੇ ਜਿਹੜੇ ਆਰਗੇਨਾਈਜ਼ਰਸ ਨੇ, ਜਿਹੜੇ ਵਾਲੰਟੀਅਰਸ ਨੇ, ਦੇ ਆਰ ਅਡੈਪਟਿੰਗ ਟੂ ਦੀ ਚਿਲਡਰਨ। ਉਹ ਸਾਰਾ ਕੁਛ ਕਰ ਰਹੇ ਨੇ, ਕੀਰਤਨ ਵੀ ਬੱਚੇ ਸਿੱਖ ਰਹੇ ਨੇ, ਆਪਣਾ ਇਤਿਹਾਸ ਵੀ ਸਿੱਖ ਰਹੇ ਨੇ, ਅਤੇ ਉਹ ਹੁਣ ਆਪਣੀ ਵੱਖਰੀ ਕਰੀਅਰਸ ਦਾ ਵੀ ਸਿੱਖ ਰਹੇ ਨੇ, ਕਿਉਂਕਿ there's not just 1 or 2 3 options anymore. Even being in media, even that is a career. And ਉਹ ਚੀਜ਼ ਬੱਚਿਆਂ ਤੱਕ ਲੈ ਕੇ ਆਉਣੀ ਬਹੁਤ ਜ਼ਰੂਰੀ ਆ, ਅਤੇ ਮੈਂ ਸਮਝੀ ਕਿ ਵੀ ਇਸ ਤੋਂ ਹੋਰ ਇੰਪੋਰਟੈਂਟ ਕੋਈ ਹੈ ਨਹੀਂ ਚੀਜ਼। ਸੋ ਮਨਪ੍ਰੀਤ, ਜਿੱਦਾਂ ਤੁਸੀਂ ਗੱਲਾਂ ਕਰ ਰਹੇ ਸੀਗੇ ਬੱਚਿਆਂ ਦੇ ਨਾਲ, ਬਸ ਵਧੀਆ ਸੀਗਾ, ਉਹ ਦੱਸ ਰਹੇ ਸੀ। ਇੱਕ ਬੱਚਾ ਕਹਿੰਦਾ ਮੈਂ ਵੀ ਵਾਈਸ ਮੇਅਰ ਬਣਨਾ, ਮੇਅਰ ਬਣਨਾ। ਸੋ ਤੁਸੀਂ ਵੀ ਜਿੱਦਾਂ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਰਹੇ ਸੀਗੇ ਵੀ ਪੋਲੀਟਿਕਸ ਦੇ ਬਾਰੇ ਸੋਚਿਆ ਨਹੀਂ ਸੀ, ਪਰ ਪਬਲਿਕ ਸਪੀਕਿੰਗ, ਸਕੂਲ ਬੋਰਡ ਦੇ ਪ੍ਰੈਜ਼ੀਡੈਂਟ ਬਣਨਾ, ਸਮਹਾਉ ਇਹ ਪਾਥ ਚੁਣਿਆ ਪਿਆ ਹੋਇਆ ਸੀ। ਹਾਂਜੀ ਯਾ ਚੁਣਿਆ ਪਿਆ ਸੀਗਾ। ਆਪਾਂ ਨੂੰ ਉਹ ਚੀਜ਼ਾਂ ਆਪਾਂ ਵੀ ਕੈਨ ਕਨੈਕਟ ਦ ਡਾਟਸ, ਆਪਾਂ ਨੂੰ ਰਿਅਲਾਈਜ਼ ਨਹੀਂ ਹੁੰਦੀਆਂ, ਪਰ ਕਿਸੇ ਨਾ ਕਿਸੇ ਮੌਕੇ 'ਤੇ ਕਿਸੇ ਨੇ ਆਪਾਂ ਨੂੰ ਇਨਕਰੇਜਮੈਂਟ ਦਿੱਤੀ ਸੀ ਕਿ ਵੀ ਤੁਹਾਨੂੰ ਵੀ ਇਹ ਕਰਨਾ ਚਾਹੀਦਾ, ਡੋਂਟ ਕਾਊਂਟ ਯੋਰਸੈਲਫ ਆਊਟ। ਐਂਡ ਸੋ ਮੈਂ ਉਹੀ ਚੀਜ਼ ਬੱਚਿਆਂ ਨੂੰ ਅੱਜ ਦੱਸਣਾ ਚਾਹੁੰਦੀ ਹਾਂ ਕਿ ਮਾਈ ਸਟੋਰੀ ਇਜ਼ ਨਾਟ ਡਿਫਰੈਂਟ ਦੈਨ ਯੋਰਸ। ਮੈਂ ਵੀ ਇੱਥੇ ਹੀ ਪੜ੍ਹੀ ਹਾਂ, ਮਾਈ ਹਾਈ ਸਕੂਲ ਇਜ਼ ਡਾਊਨ ਦ ਸਟਰੀਟ ਫਰਮ ਦਿਸ ਗੁਰਦੁਆਰਾ ਈਵਨ। ਐਂਡ ਤੁਹਾਡਾ ਐਕਸਪੀਰੀਅੰਸ ਆ, ਇਹਨੂੰ ਤੁਸੀਂ ਲੈ ਕੇ ਕਿਵੇਂ ਕਰੀਅਰ ਬਣਾਉਣੀ ਆ, ਦੈਟਸ ਦ ਕੀ ਟੂ ਲਾਈਫ। ਐਂਡ ਮੇਰੇ ਐਕਸਪੀਰੀਅੰਸ ਦੇ ਵਿੱਚ ਮੈਨੂੰ ਇਹੀ ਰਿਹਾ ਵਾ ਕਿ ਵੀ ਦੇਰ ਵਾਜ਼ ਨੈਵਰ ਕਿ ਵੀ ਮੇਰਾ ਗੋਲ ਨਹੀਂ ਸੀ ਕਿ ਵੀ ਮੈਂ ਪੋਲੀਟੀਸ਼ੀਅਨ ਬਣਨਾ। ਮੇਰਾ ਇਹੀ ਸੀ ਕਿ ਮੈਂ ਕਮਿਊਨਿਟੀ ਦੇ ਵਿੱਚ ਰਹਿਣਾ, ਜੋ ਅੱਗੇ ਆਉਂਦਾ ਰਿਹਾ ਉਹ ਆਪਾਂ ਕਰਦੇ ਰਹੇ, ਬੇਸਡ ਔਨ ਜਿਹੜੇ ਆਪਣੇ ਵੱਡੇ ਸੀਗੇ, ਜਿਹੜੇ ਮੈਂਟਰ ਸੀ, ਜਿਹੜੀ ਕਮਿਊਨਿਟੀ ਦੀ ਇਨਕਰੇਜਮੈਂਟ ਮਿਲੀ ਸੀਗੀ। ਐਂਡ ਇਹੀ ਚੀਜ਼ ਆ ਕਿ ਬੱਚੇ ਜਦੋਂ ਦੇਖਦੇ ਨੇ ਕਿ ਵੀ ਸਾਡੇ ਨਾਮ ਦਾ ਕੋਈ ਵਕੀਲ ਆ, ਕੋਈ ਡਾਕਟਰ ਆ, ਕੋਈ ਮੀਡੀਆ ਦੇ ਵਿੱਚ ਆ,
ਆ ਤਾਂ ਫਿਰ ਉਹਨਾਂ ਨੂੰ ਲੱਗਦਾ ਕਿ ਵੀ ਅਸੀਂ ਵੀ ਕਰ ਸਕਦੇ ਹਾਂ ਐਂਡ ਇਹ ਵਿਜ਼ਿਬਿਲਿਟੀ ਹੀ ਸਭ ਕੁਝ ਹੁੰਦੀ ਆ। ਆਈ ਥਿੰਕ ਮੇਰਾ ਅਗਲਾ ਕੁਐਸਚਨ ਵੀ ਲਿਟਰਲੀ ਇਹੀ ਸੀਗਾ, ਕਿਉਂਕਿ ਆਪਾਂ ਜਦੋਂ ਆਉਂਦੇ ਹਾਂ ਐਜ਼ ਏ ਇਮੀਗ੍ਰੈਂਟ ਆਪਾਂ ਨੂੰ ਲੱਗਦਾ ਵੀ ਆਹੀ ਕੁਛ ਚੁਣਿੰਦਾ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਹਾਂ, ਪਰ ਜਦੋਂ ਆਪਣੇ ਨਾਲ ਦੇ ਬੰਦਿਆਂ ਨੂੰ ਵੱਖ-ਵੱਖ ਕਰੀਅਰਸ ਦੇ ਵਿੱਚ ਦੇਖਦੇ ਆ ਤੇ ਫਿਰ ਬੱਚੇ ਉਤਸ਼ਾਹਿਤ ਹੁੰਦੇ ਆ। ਬਿਲਕੁਲ ਇਹ ਆ ਕਿ ਆਪਾਂ ਜਦੋਂ ਆਪਾਂ ਨੂੰ ਸੀ ਇਹ ਆਪਣੀ ਪੇਰੈਂਟਸ ਜਾਂ ਜਿਵੇਂ ਫਰਸਟ ਜਨਰੇਸ਼ਨ ਦਾ ਇਹਨਾਂ ਦੀ ਗਲਤੀ ਨਹੀਂ ਹੈਗੀ ਕਿ ਇਹ ਆ ਕਿ ਵੀ ਆਪਾਂ ਮਿਹਨਤ ਕਰਕੇ ਜਸਟ ਵੀ ਨੀਡ ਟੂ ਮੇਕ ਇਟ। ਹੁਣ ਇਹ ਆ ਕਿ ਵੀ ਓਕੇ ਵੀਵ ਮੇਡ ਇਟ, ਹਾਊ ਡੂ ਵੀ ਮੇਕ ਸ਼ੋਰ ਵੀ ਆਰ ਪਾਰਟ ਆਫ ਦ ਫੈਬਰਿਕ। ਅਤੇ ਜਿੱਥੇ ਡਿਸੀਜ਼ਨਸ ਲਈ ਜਾਂਦੇ ਨੇ ਕਿ ਆਪਾਂ ਉਹਨਾਂ ਦੇ ਹਿੱਸੇਦਾਰ ਹਾਂ ਕਿ ਨਹੀਂ, ਜਾਂ ਆਪਣੇ ਲਈ ਡਿਸੀਜ਼ਨਸ ਲਈ ਜਾਂਦੇ ਨੇ ਅਤੇ ਆਪਾਂ ਬਿਲਕੁਲ ਹਿੱਸੇਦਾਰ ਹੋ ਸਕਦੇ ਹਾਂ, ਕਿਉਂਕਿ ਆਪਾਂ ਹਰੇਕ ਇੰਡਸਟਰੀ ਦੇ ਵਿੱਚ ਤਰੱਕੀ ਕੀਤੀ ਆ ਅਤੇ ਹੁਣ ਆਪਾਂ ਉੱਥੇ ਵੀ ਤਰੱਕੀ ਕਰ ਸਕਦੇ ਹਾਂ ਜਿੱਥੇ ਆਪਾਂ ਹਜੇ ਕੁਛ ਟਰਾਈ ਨਹੀਂ ਕੀਤਾ। ਐਂਡ ਅੱਜ ਇੱਥੇ ਲੋਕਲੀ ਵੀ ਬਹੁਤ ਸੰਗਤ ਦੇ ਵਿੱਚ ਐਗਜ਼ਾਮਪਲਸ ਵੀ ਨੇ ਜਿਹੜੇ ਸਾਡੇ ਜਕਾਰਾ ਦੇ ਸਟੂਡੈਂਟਸ ਨੇ, ਉਹ ਹੁਣ ਸਕੂਲ ਦੇ ਵਿੱਚ ਵੀ ਹੈਲਪ ਕਰ ਰਹੇ ਨੇ, ਵਾਲੰਟੀਅਰ ਕਰ ਰਹੇ ਨੇ। ਕੋਈ ਪਾਇਲਟ ਬਣ ਗਿਆ ਇੱਥੋਂ ਆਪਣੀ ਯੰਗ ਇੱਕ ਸਿੱਖ ਕੌਰ, ਅਤੇ ਉਹ ਜਿਹੜੀ ਇਨਕਰੇਜਮੈਂਟ ਆ ਮੈਂ ਚਾਹੁੰਦੀ ਹਾਂ ਕਿ ਵੀ ਬੱਚਿਆਂ ਨੂੰ ਉਹ ਵੀ ਇੱਕ ਐਕਸਪੋਜ਼ਰ ਮਿਲੇ ਸੋ they don't count themselves out and to make sure that they are doing the things that they feel that maybe they are going to be challenged to। ਹੁਣੀ ਮੈਂ ਬੱਚਿਆਂ ਨਾਲ ਗੱਲ ਕਰ ਰਹੀ ਸੀ, ਉਹ ਕਹਿੰਦੀ ਅਸੀਂ ਵੀ ਸਟੂਡੈਂਟ ਕਾਊਂਸਲ ਲਈ ਪਿਛਲੇ ਸਾਲ ਖੜ੍ਹੇ ਹੋਏ ਸੀਗੇ, ਉਹ 4th ਗ੍ਰੇਡ ਦੇ ਵਿੱਚ ਨੇ, ਪਰ ਕਹਿੰਦੇ ਮੈਨੂੰ ਇੱਕੋ ਹੀ ਵੋਟ ਮਿਲੀ ਸੀ। ਮੈਂ ਕਿਹਾ ਅਗਲੇ ਸਾਲ ਫਿਰ ਖੜੀ ਹੋਣਾ ਤੂੰ, ਆਪਾਂ ਕੈਂਪੇਨ ਤੇਰੀ ਇਕੱਠੀ ਡਿਜ਼ਾਈਨ ਕਰਾਂਗੇ। ਐਂਡ ਦੈਟਸ ਦ ਥਿੰਗ ਕਿ ਬੱਚੇ ਜਦੋਂ ਸੁਣਦੇ ਨੇ ਫਿਰ ਉਹਨੂੰ ਲੱਗਦਾ ਓਕੇ ਵੀ ਕੈਨ ਡੂ ਦਿਸ ਟੂ। ਐਂਡ ਇਨ ਦੈਟ ਵੇ ਜਦੋਂ ਬੱਚਿਆਂ ਨੂੰ ਲੱਗਦਾ ਕਿ ਵੀ ਸਾਡਾ ਨਾਮ ਸਾਨੂੰ ਕਿਤੇ ਦਿਖਦਾ ਜਾਂ ਸੁਣਨ ਨੂੰ ਮਿਲਦਾ ਵਾ, ਐਂਡ ਵੀ ਕੈਨ ਐਬਸੋਲੂਟਲੀ ਡੂ ਇਟ ਐਜ਼ ਵੈਲ। ਅੱਗੇ ਸੀਗਾ ਵੀ ਆਪਾਂ ਸਰਵਾਈਵ ਕਰਦੇ ਸੀ, ਹੁਣ ਹੁਣ ਆਪਾਂ ਥਰਾਈਵ ਕਰਨਾ ਹੀ ਕਰਨਾ। ਸੋ ਹੁਣ ਆਪਾਂ ਅਗਲੇ ਸਟੈਪ ਦੇ ਉੱਤੇ ਜਿਹੜੇ ਉਹ ਪਹੁੰਚ ਚੁੱਕੇ ਹਾਂ, ਸੋ ਆਪਾਂ ਇਹਨੂੰ ਲਗਾਤਾਰ ਕੰਟੀਨਿਊ ਕਰਦੇ ਰੱਖਣਾ ਹੈ। ਸੋ ਮਨਪ੍ਰੀਤ ਕੌਰ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜੁੜੇ ਹਾਂ ਆਪਣੇ ਸਾਰਿਆਂ ਨੂੰ ਹੀ ਜਾਣਦੇ ਆ, ਘਰਾਂ ਦੇ ਵਿੱਚ ਨਾਮ ਪਤਾ ਵਾ ਰਾਜਕਰਨ ਵੀਰ ਜੀ ਜੋ ਆਪਣੇ ਪੰਜਾਬੀ ਰੇਡੀਓ USA ਦੇ ਆਪਣੀ ਕਮਿਊਨਿਟੀ ਦੀ ਆਵਾਜ਼ ਨੇ। ਅੱਜ ਇਹਨਾਂ ਦੀ ਆਪਾਂ ਇੰਟਰਵਿਊ ਲਵਾਂਗੇ, ਭਾਵੇਂ ਇਹ ਆਪਣੀ ਇੰਟਰਵਿਊ ਲੈਣ ਆਏ ਸੀ। ਤੁਸੀਂ ਵੀ ਕਦੇ ਪ੍ਰੈਡਿਕਟ ਨਹੀਂ ਕੀਤਾ ਹੋਣਾ ਕਿ ਵੀ ਸ਼ਾਇਦ ਤੁਸੀਂ ਜਰਨਲਿਜ਼ਮ ਜਾਂ ਮੀਡੀਆ ਦੇ ਵਿੱਚ ਆਓਗੇ। ਤੁਸੀਂ ਇਹ ਕਰੀਅਰ ਕਿਵੇਂ ਪਿਕ ਕੀਤਾ? ਮਨਪ੍ਰੀਤ ਕੌਰ, ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ, ਅਤੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਬਿਲਕੁਲ ਨਹੀਂ, ਕਦੀ ਵੀ ਨਹੀਂ। ਮੈਂ ਬੜਾ ਸ਼ਾਈ ਸੀਗਾ ਜਦੋਂ ਛੋਟੇ ਹੁੰਦੇ, ਜਿੱਦਾਂ ਬਚਪਨ 'ਚ ਹੁੰਦਾ ਨਹੀਂ ਵੀ ਘਰੇ ਪ੍ਰਾਹੁਣੇ ਵੀ ਆ ਜਾਣਾ ਤਾਂ ਲੁੱਕ ਜਾਣਾ ਵੀ ਕਿਤੇ ਸਤਿ ਸ੍ਰੀ ਅਕਾਲ ਨਾ ਬੁਲਾਉਣੀ ਪੈ ਜੇ। ਹੁਣ ਡਿਫਰੈਂਟ ਹੋ ਗਈ ਸਿਚੁਏਸ਼ਨ। ਇੱਥੇ ਮੈਂ ਸੈਨ ਹੋਜ਼ੇ ਸਟੇਟ ਆਪਣੀ ਇੰਜੀਨੀਅਰਿੰਗ ਕਰਨ ਦੇ ਲਈ ਆਇਆ। ਉਸੇ ਸਾਲ ਜਿਸ ਸਾਲ ਮੈਂ ਆਇਆ ਉਸੇ ਸਾਲ ਪੰਜਾਬੀ ਰੇਡੀਓ USA ਫਾਊਂਡ ਹੋਇਆ, ਉਸੇ ਸਾਲ ਇਹ ਬਣਿਆ, ਉਸ ਦੀ ਸ਼ੁਰੂਆਤ ਹੋਈ। ਅਤੇ ਫਿਰ ਮੈਨੂੰ ਨਾਲ ਮੌਕਾ ਮਿਲਿਆ, ਸਾਡੇ ਸਿੱਖ ਸਟੂਡੈਂਟ ਐਸੋਸੀਏਸ਼ਨ ਸੀਗੀ ਸੈਨ ਹੋਜ਼ੇ ਸਟੇਟ ਦੇ ਵਿੱਚ, ਉਹਦੇ ਜ਼ਰੀਏ ਹਰਜੋਤ ਸਿੰਘ ਖਾਲਸਾ ਜੀ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਅਤੇ ਬਸ ਫਿਰ ਉਹਨਾਂ ਦੇ ਨਾਲ ਇੱਦਾਂ ਪਿਆਰ ਪੈ ਗਿਆ, ਗੱਲਬਾਤ ਹੋਈ, ਵਿਚਾਰ ਮਿਲ ਗਏ। ਜਿਹੜੀ ਗੱਲ ਹੁੰਦੀ ਹੈ ਕਮਿਊਨਿਟੀ ਦੀ ਸੇਵਾ ਕਰਨ ਦੀ ਜਿਹੜੀ ਭਾਵਨਾ ਆ, ਉਹ ਮੁੱਢ ਤੋਂ ਦੇਖਦੇ ਆਏ ਸੀ ਪਰਿਵਾਰ ਦੇ ਵਿੱਚ। ਅਤੇ ਉਹਨੇ ਇਹ ਨਹੀਂ ਸੀ ਪਤਾ ਵੀ ਅਮਰੀਕਾ 'ਚ ਆ ਕੇ ਕਰਵਟ ਲੈਣੀ ਆ, ਅਤੇ ਇਹ ਮੌਕਾ ਜਿਹੜਾ ਮੈਨੂੰ ਫਿਰ ਇੱਥੇ ਆ ਕੇ ਮਿਲਿਆ, ਅਤੇ ਸ਼ੁਕਰਗੁਜ਼ਾਰ ਹਾਂ। ਅਤੇ ਇਸ ਚੀਜ਼ ਦੇ ਵਿੱਚ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਵੀ ਤੁਸੀਂ ਸੋਚ ਕੇ ਖੁਸ਼ ਹੁੰਦੇ ਆ, ਅਤੇ ਜ਼ਿੰਦਗੀ ਦੁਨੀਆ ਮੌਕੇ ਕਈ ਤਰ੍ਹਾਂ ਦੇ ਤੁਹਾਨੂੰ ਦਿੰਦੀ ਆ, ਅਤੇ ਉਹ ਫਿਰ ਇੱਦਾਂ ਹੀ ਕਈ ਵਾਰੀ ਬੰਦਾ ਅੱਗੇ ਤੋਂ ਅੱਗੇ ਜਿਹੜਾ ਪਹੁੰਚ ਜਾਂਦਾ। ਬਸ ਇਹ ਆ ਵੀ ਲੈਟਸ ਸੀ ਕਿਹੜੀ ਓਪਰਚੁਨਿਟੀ ਆ ਰਹੀ ਆ, ਅਤੇ ਤੁਸੀਂ ਬਸ ਤਕੜੇ ਹੋ ਕੇ ਕੰਮ ਕਰਦੇ ਰਹੋ। ਟੋਟਲੀ ਆਈ ਥਿੰਕ ਪੰਜਾਬੀ ਰੇਡੀਓ, ਕਿਉਂਕਿ ਹੋਰ ਵੀ ਕਾਫੀ ਰੇਡੀਓ ਰਹੇ ਨੇ, ਆਈ ਮੀਨ ਮੇਰੇ ਫਰਮ ਮਾਈ ਓਨ ਲਾਈਫ ਤੋਂ ਪਹਿਲਾਂ ਵੀ, ਪਰ ਪੰਜਾਬੀ ਰੇਡੀਓ USA ਦੀ ਇਹ ਖਾਸੀਅਤ ਆ ਕਿ ਵੀ ਤੁਸੀਂ ਜਿਹੜਾ ਉਹ ਟੈਕਨੀਕਲ ਡਿਵਾਈਡ ਸੀਗਾ, ਡਿਜੀਟਲ ਡਿਵਾਈਡ ਜਿਹੜਾ ਹੁੰਦਾ ਵਾ, ਤੁਸੀਂ ਉਹ ਬ੍ਰੇਕ ਕਰਕੇ ਹਰੇਕ ਘਰ ਦੇ ਵਿੱਚ ਪਹੁੰਚੇ। ਉਹਦਾ ਥੋੜ੍ਹਾ ਜਿਹਾ ਤੁਸੀਂ ਸ਼ੇਅਰ ਕਰ ਸਕਦੇ ਹੋ, ਲਾਈਕ ਵਾਈ ਵਾਜ਼ ਦੈਟ ਇੰਪੋਰਟੈਂਟ? ਨਹੀਂ, ਬਿਲਕੁਲ। ਦੇਖੋ, ਇੱਕ ਤਾਂ ਦੋ ਚੀਜ਼ਾਂ ਹੈ ਅਮਰੀਕਾ 'ਚ, ਅਤੇ ਇੱਕ ਤਾਂ ਵੈਸੇ ਲੋਕਾਂ ਕੋਲ ਬਹੁਤ ਘੱਟ ਟਾਈਮ ਆ ਵੀ ਆਪਾਂ TV ਮੂਹਰੇ ਕਰਕੇ ਜਿਹੜਾ ਉਹ ਦੇਖੀਏ, ਬੈਠ ਕੇ ਦੇਖ ਸਕੀਏ, ਆਪਣੇ ਕੋਈ ਇੰਨਾ ਵਕਤ ਨਹੀਂ ਹੁੰਦਾ। ਸੋ ਰੇਡੀਓ ਸਭ ਤੋਂ ਇੱਕ ਸੌਖਾ ਮਾਧਿਅਮ ਸੀ, ਚੱਲਦੇ ਫਿਰਦੇ ਵੀ ਉਹ ਕਰਦੇ ਹੋਏ। ਮੈਂ ਹੀ ਨਹੀਂ ਕਹਾਂ ਵੀ ਅਸੀਂ ਫਸਟ ਸੀਗੇ, ਪਰ ਪੰਜਾਬੀ ਰੇਡੀਓ USA ਵਨ ਆਫ ਦਾ ਫਸਟ ਜਿਨ੍ਹਾਂ ਨੇ ਆਪਣੀ ਵੈਬਸਾਈਟ ਵੀ ਬਣਾਈ, ਐਪ ਵੀ ਬਣਾਈ। ਦੈਨ ਦੇਅਰ ਵਾਜ਼ ਦਿਸ ਆਪਸ਼ਨ ਵੀ ਤੁਸੀਂ ਕਾਲ ਕਰਕੇ ਸੁਣ ਸਕਦੇ ਹਾਂ। ਸੋ ਅਸੀਂ ਉਸ ਦੇ ਉੱਤੇ ਵੀ ਜਿਹੜੇ ਗਏ। ਦੈਨ ਵੀ ਗੋਟ ਰੇਡੀਓ ਸਪੈਸੀਫਿਕਲੀ ਮੇਡ ਵੀ ਜਿਹੜੇ ਵੀ ਸ਼ਹਿਰ ਦੇ ਵਿੱਚ ਆ ਵੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਉਹ ਪਹੁੰਚ ਸਕਣ। ਬਹੁਤ ਹੀ ਮਤਲਬ ਜੈਨੂਅਨ ਤਰੀਕੇ ਦੇ ਨਾਲ ਅਸੀਂ ਗ੍ਰਾਸ ਰੂਟ ਦੇ ਉੱਤੇ ਜਿਹੜਾ ਉਹ ਕੰਮ ਕੀਤਾ, ਅਤੇ ਜਿਸ ਦਾ ਮਹਾਰਾਜ ਨੇ ਅੱਜ ਸਾਨੂੰ ਇਹ ਕਹਿ ਸਕਦੇ ਹਾਂ ਵੀ ਉਸੇ ਦਾ ਹੀ ਫਲ ਆ ਵੀ ਉਹ ਮਿਹਨਤ ਕੀਤੀ ਦਾ ਅਤੇ ਲੋਕਾਂ ਦੇ ਵਿੱਚ ਪਿਆਰ ਦਾ। ਬਾਕੀ ਗੱਲ ਮਨਪ੍ਰੀਤ ਕੌਰ ਜੀ ਜਿਹੜੀ ਤੁਸੀਂ ਕਹੀ ਵੀ ਪਹਿਲੋਂ ਸਾਡੇ ਤੋਂ ਵੀ ਪਹਿਲੋਂ ਕਈ ਸੀਗੇ,
ਸਾਡੇ ਹੁੰਦਿਆਂ ਹੋਏ ਵੀ ਨਾਲ ਕਈ ਹੋਣਗੇ ਤੇ ਸਾਡੇ ਤੋਂ ਬਾਅਦ ਚ ਵੀ ਕਈ ਹੋਣਗੇ, ਬਟ ਗੱਲ ਹੈ ਵੀ ਜਿਹੜੀ ਕਮਿਊਨਿਟੀ ਦੀ ਗੱਲ ਕਰੂਗਾ ਨਾਮ ਉਸੇ ਦਾ ਹੀ ਆ, ਚਰਚਾ ਉਸੇ ਦੀ ਆ, ਲੋਕਾਂ ਨੇ ਉਹਦੇ ਨਾਲ ਹੀ ਜੁੜਨਾ। ਸੋ ਉਸ ਦੇ ਲਈ ਕਮਿਊਨਿਟੀ ਦਾ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦ ਆ ਵੀ ਉਹ ਇੰਨਾ ਮਾਣ ਦਿੰਦੇ ਆ, ਪਿਆਰ ਦਿੰਦੇ ਆ। ਨਹੀਂ, ਬਹੁਤ ਧੰਨਵਾਦ ਤੁਹਾਡੀ। ਮੈਨੂੰ ਯਾਦ ਆ ਕਿ ਵੀ ਪਹਿਲਾਂ ਨਗਰ ਕੀਰਤਨ ਤੇ ਜਾਂਦੇ ਸੀ, ਇੱਕ ਰੇਡੀਓ ਹੁੰਦਾ ਸੀਗਾ, ਫਿਰ ਸਾਰੇ ਉਹੀ ਕਹਿੰਦੇ ਸੀ ਕਿ ਵੀ ਉਹ ਰੇਡੀਓ ਕਿੱਥੇ ਆ, ਪੰਜਾਬੀ ਰੇਡੀਓ US ਵਾਲਾ। ਫਿਰ ਇੱਕ ਆਪਸ਼ਨ ਜਿਹੜੀ ਤੁਸੀਂ ਕਿਹਾ ਸੀ ਡਾਇਲ ਇਨ ਕਰਦੀ, ਤੁਸੀਂ ਸਾਰਿਆਂ ਨੂੰ ਮਲਟੀਪਲ ਆਪਸ਼ਨਸ ਦਿੱਤੇ ਕਿ ਵੀ ਸਾਰੇ ਜੁੜ ਸਕਦੇ ਨੇ, ਨੋ ਮੈਟਰ ਤੁਹਾਡੇ ਕੋਲ ਫੋਨ ਆ, ਤੁਹਾਡੇ ਕੋਲ ਐਪ ਆ, ਜਾਂ ਤੁਹਾਡੇ ਕੋਲ ਫਿਜ਼ੀਕਲ ਰੇਡੀਓ ਆ। ਅਤੇ ਉਹਦੇ ਨਾਲ ਹੀ ਆਈ ਥਿੰਕ ਇੱਕ ਕਮਿਊਨਿਟੀ ਦੀ ਆਵਾਜ਼ ਬਣਨੀ, ਇਟ ਵਾਜ਼ ਨੀਡਡ ਕਿ ਵੀ ਯੂਨੀਵਰਸਲ ਆਵਾਜ਼ ਹੋਵੇ। ਸੋ ਤੁਹਾਡਾ ਬਹੁਤ ਧੰਨਵਾਦ ਐਂਡ ਮੈਨੀ ਮੋਰ ਸਕਸੈਸਸ ਟੂ ਕਮ। ਥੈਂਕ ਯੂ ਮਨਪ੍ਰੀਤ ਕੌਰ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ।